ਆਇਆ ਹੋਇਆ ਵਾਂ। ਤੁਹਾਨੂੰ ਪਤਾ ਕਿ ਅਸੀਂ ਪੰਜਾਬ ਦੇ ਕਲਚਰ ਦੇ ਮੁਤਲਕ ਵੀ ਗੱਲ ਕਰਦੇ ਰਹਿੰਦੇ ਹਾਂ, ਪੰਜਾਬ ਦੀ ਹਿਸਟਰੀ ਦੇ ਮੁਤਲਕ ਵੀ ਗੱਲ ਕਰਦੇ ਰਹਿੰਦੇ ਹਾਂ। ਅਤੇ ਅੱਜ ਇੱਕ ਸੀਨੀਅਰ ਸ਼ਖਸੀਅਤ ਸਾਡੇ ਨਾਲ ਮੌਜੂਦ ਆ, ਸਾਡੇ ਦੋਸਤ ਆ ਬੜੇ ਪੁਰਾਣੇ, ਅਤੇ ਔਰ ਦੋਸਤ ਵੀ ਐਸੇ ਜਿਨ੍ਹਾਂ ਨੇ ਪਾਰਟੀਸ਼ਨ ਆਪਣੀ ਅੱਖਾਂ ਨਾਲ ਦੇਖੀ ਹੋਈ ਆ। ਅਤੇ ਇੰਡੀਆ ਤੋਂ ਖੇੜੀ ਨੌਧ ਸਿੰਘ ਤੋਂ, ਜਿਹੜੇ ਉਸ ਟਾਈਮ ਮਾਈਗ੍ਰੇਸ਼ਨ ਕਰਕੇ ਪਾਕਿਸਤਾਨ ਆਉਣਾ ਪਿਆ ਉਹਨਾਂ ਨੂੰ ਆਪਣੀ ਫੈਮਿਲੀ ਦੇ ਹਮਰਾਹ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਦੇ ਕੋਲੋਂ ਅਸੀਂ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਤੁਸੀਂ ਥੋੜ੍ਹੀ ਦੇਰ ਪਹਿਲੇ ਗੱਲ ਕਰ ਰਹੇ ਸੀਗੇ, ਤੁਹਾਡਾ ਦਿਲ ਕਰਦਾ ਅੱਜ ਵੀ ਜਾ ਕੇ ਕਿ ਖੇੜੀ 'ਚ ਤੁਹਾਨੂੰ ਕੋਈ ਥਾਂ ਲੱਭ ਜਾਵੇ ਰਹਿਣ ਨੂੰ, ਉਹ ਦੱਸੋ ਜ਼ਰਾ। ਆਸਿਫ ਸਾਹਿਬ, ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਅੱਜ ਜਿਹੜਾ ਮੈਨੂੰ ਸਵਾਲ ਕੀਤਾ ਹੈ, ਅਤੇ ਐਵੇਂ ਮਹਿਸੂਸ ਹੋ ਰਿਹਾ ਕਿ ਮੇਰੇ ਤੁਸੀਂ ਜਿਹੜੇ ਜਜ਼ਬਾਤ, ਮੇਰੀ ਆਪਣੇ ਜਨਮ ਭੂਮੀ ਨਾਲ ਪਿਆਰ, ਔਰ ਉੱਥੇ ਦੁਬਾਰਾ ਜਾ ਕੇ ਲੋਕਾਂ ਨੂੰ ਉੱਥੇ ਮਿਲਣਾ ਔਰ ਉਸ ਘਰ ਨੂੰ ਦੇਖਣਾ, ਕਿ ਜਿਵੇਂ ਮੇਰੇ ਬਹੁਤ ਹੀ ਸੈਂਸਿਟਿਵ ਜਿਹੜੇ ਤਾਰ ਨੇ, ਰੂਹਾਨੀ ਕਿਸਮ ਦੇ, ਉਹਨਾਂ ਨੂੰ ਕੋਈ ਤੁਸੀਂ ਚੁੰਬਸ਼ ਦਿੱਤੀ ਹੈ, ਉਹਨਾਂ ਨੂੰ ਹਰਕਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਅਕਸਰ ਮੈਂ ਸੋਚਣਾ ਹੈ ਕਿ ਜਿੱਥੇ ਮੈਂ ਬਚਪਨ ਦੇ ਵਿੱਚ ਖੇਡਦਾ ਰਿਹਾ, ਇੱਕ ਬਿਲਕੁਲ ਪਿੰਡ ਦੇ ਨਾਲ ਹੀ ਘਰਾਂ ਦੇ ਸਾਹਮਣੇ ਇੱਕ ਵੱਡਾ ਪਿਪਲੀ ਦਾ ਦਰਖਤ, ਉੱਥੇ ਨਜ਼ਦੀਕ ਦੇ ਮੁੰਡੇ ਕੁੜੀਆਂ ਨੇ ਇਕੱਠੇ ਹੋ ਕੇ ਪਿਪਲੀ ਦੇ ਛਾਂ ਥੱਲੇ ਗਰਮੀਆਂ ਦੇ ਵਿੱਚ ਖੇਡਣਾ ਅਤੇ ਨੱਚਣਾ ਭੱਜਣਾ। ਅਤੇ ਦਿਲ ਕਰਦਾ ਕਿ ਅੱਜ ਵੀ ਉੱਥੇ ਪਹੁੰਚ ਕੇ ਬੰਦਾ ਇਸ ਚੀਜ਼ ਨੂੰ ਫਿਰ ਦੁਬਾਰਾ ਉਸ ਸੀਨ ਨੂੰ ਕ੍ਰੀਏਟ ਕਰੇ, ਉਹ ਚੀਜ਼ ਦੇ ਵਿੱਚ ਇਨਵਾਲਵ ਹੋਵੇ, ਜਾਂ ਉੱਥੇ ਪਿਪਲੀ ਥੱਲੇ ਬਹਿ ਕੇ ਬੰਦਾ ਅੱਖਾਂ ਬੰਦ ਕਰਕੇ ਉਹੀ ਸੀਨ ਮਤਲਬ ਕਿ ਕ੍ਰੀਏਟ ਕਰੇ ਆਪਣੇ ਜ਼ਹਿਨੀ ਤੌਰ ਦੇ ਉੱਤੇ, ਅਤੇ ਤਾਂ ਕਿ ਇਨਸਾਨ ਹੈ ਜਿਹੜਾ ਸ਼ੁਕਰਗੁਜ਼ਾਰ ਹੋਵੇ ਉਸ ਉਹਨਾਂ ਚੀਜ਼ਾਂ ਦਾ ਜਿਹੜੀਆਂ ਕਿ ਕੁਦਰਤ ਨੇ ਨਿਅਮਤਾਂ ਇਨਸਾਨ ਨੂੰ ਦਿੱਤੀਆਂ ਨੇ। ਸਾਰੇ ਪਿੰਡ ਦਾ ਨਕਸ਼ਾ, ਮੇਰੇ ਆਪਣੇ ਘਰ ਦਾ ਨਕਸ਼ਾ ਇਸ ਵੇਲੇ ਮੇਰੇ ਜ਼ਿਹਨ ਦੇ ਉੱਤੇ ਨਕਸ਼ ਹੋਇਆ ਨਜ਼ਰ ਆ ਰਿਹਾ ਮੈਨੂੰ। ਮੇਰਾ ਦਿਲ ਕਰਦਾ ਹੈ ਕਿ ਮੈਂ ਬੂਹਾ ਖੋਲ੍ਹ ਕੇ ਆਪਣੇ ਘਰ ਦੇ ਵਿੱਚ ਦਾਖਲ ਹੋਵਾਂ, ਔਰ ਉੱਥੇ ਵਿਹੜੇ ਦੇ ਵਿੱਚ ਅਨਾਰ ਦਾ ਦਰਖਤ, ਅਮਰੂਦ ਦਾ ਦਰਖਤ ਮੇਰੇ ਸਾਹਮਣੇ, ਔਰ ਦੂਸਰੇ ਹੋਰ ਪੌਦੇ ਫਲਦਾਰ, ਉਹਨਾਂ ਦਾ ਨਕਸ਼ਾ ਮੇਰੇ ਸਾਹਮਣੇ ਹੈ, ਔਰ ਨਲਕੇ ਦੇ ਥੱਲੇ ਛਾਂ ਹੈ, ਨਾਲ ਬਾਥਰੂਮ ਹੈ, ਉਹਦੇ ਨਾਲ ਹੀ ਕਿਚਨ ਹੈ, ਫਿਰ ਹੋਰ ਇੱਕ ਨਾਲ ਇੱਕ ਹੋਰ ਕਮਰਾ ਹੈ ਜਿਹਨੂੰ ਬੈਠਕ ਅਸੀਂ ਕਹਿੰਦੇ ਸਾਂ, ਨਾਲ ਇੱਕ ਬੜਾ ਵੱਡਾ ਦਾਲਾਨ ਹੈ। ਕੁਛ ਹਿੱਸਾ ਜਿਹੜਾ ਉਹ ਬੈਠਕ ਦੇ ਬਾਚੀ ਖਾਨੇ ਦੇ ਦਰਮਿਆਨ ਇੱਕ ਨੇਬਰ ਦਾ, ਹਮਸਾਏ ਦਾ, ਅਤੇ ਉਹਨੂੰ ਮੈਨੂੰ ਮੁਹਤਰਮਾ ਦਾ, ਜਿਹੜੀ ਕਿ ਬਜ਼ੁਰਗ ਔਰਤ ਸੀ, ਨਾਂ ਨਹੀਂ ਯਾਦ ਰਿਹਾ, ਉਹ ਸ਼ਾਮ ਨੂੰ ਕੋਠੇ 'ਤੇ ਚੜ੍ਹ ਕੇ ਆ ਕੇ ਬਨੇਰੇ 'ਤੇ ਖੜ੍ਹੀ ਹੋ ਜਾਂਦੀ ਸੀ, ਔਰ ਅਸੀਂ ਵਿਹੜੇ ਹੁੰਦੇ ਸਾਂ, ਸਾਡੇ ਘਰਦਿਆਂ ਨਾਲ ਗੱਲਾਂ ਕਰਦੀ ਸੀ। ਸਾਨੂੰ ਪਿੰਡ ਦੇ ਵਿੱਚ ਕਿਧਰੇ ਅਗਰੇ ਵੇਖ ਲੈਂਦੀ ਸੀ, ਉਹ ਬਾਜ਼ਾਰ ਦੇ ਵਿੱਚ ਫਿਰਦੇ ਆ, ਕੋਈ ਪੈਸੇ ਖਰਚਦੇ ਆ, ਉਹਨੇ ਉਹ ਵੀ ਖਬਰ ਘਰਦਿਆਂ ਨੂੰ ਦੇ ਦੇਣੀ, ਅਤੇ ਸਾਡੇ ਘਰ ਦੇ ਵੀ ਫਿਰ ਮਤਲਬ ਕਿ ਥੋੜ੍ਹਾ, ਅਸੀਂ ਵੀ ਥੋੜ੍ਹਾ ਮਹਿਸੂਸ ਕਰਦੇ ਸਾਂ ਕਿ ਵੀ ਘਰ ਦੇ ਮਨਾ ਕਰਦੇ ਨੇ ਵੀ ਇਹ ਚੀਜ਼ਾਂ ਦੁਕਾਨ 'ਤੇ ਲੈ ਕੇ ਨਾ ਖਾਇਆ ਕਰੋ, ਲੇਕਿਨ ਇਹ ਕਿ ਬਹਰਹਾਲ ਫਿਰ ਦਿਲ ਕਰਦਾ ਹੈ ਕਿ ਉੱਥੇ ਘਰ ਦੇ ਵਿਹੜੇ ਵਿੱਚ ਮੰਜੀ ਡਾਹ ਕੇ ਸ਼ਾਮ ਹੋਈ ਹੋਵੇ, ਅਤੇ ਮਾਂ ਸਾਡੀ ਸਾਡੀਆਂ ਭੈਣਾਂ ਨੂੰ ਆਖੇ, ਉਹਨਾਂ ਦੇ ਨਾਂ ਲੈ ਕੇ, ਕਿ
बेटी जन्नत, फातिमा, गफूरा, हकीमन, बेटी दो वक्त ਜਿਹੜਾ ਹੈ ਸੂਰਜ ਛੁਪਣ ਵਾਲਾ ਹੈ, ਮਗਰਬ ਦਾ ਵਕਤ ਹੋਣ ਵਾਲਾ ਹੈ। ਦੋ ਤੋਂ ਮੈਨੂੰ ਹੁਣ ਲਫ਼ਜ਼ ਨਹੀਂ ਯਾਦ ਆ ਰਿਹਾ ਜਿਹੜਾ ਮੈਂ ਕਹਿਣਾ ਚਾਹੁੰਦਾ ਸੀ ਕਿ ਦੀਵਾ ਮਾਰੋ, ਲੈਲਟਨ ਮਾਰੋ ਤੇ ਹਨੇਰਾ ਹੋਣ ਵਾਲਾ ਹੈ, ਤਾਂ ਕਿ ਘਰ ਦੇ ਵਿੱਚ ਇੱਕ ਜ਼ਿੰਦਗੀ ਨਜ਼ਰ ਆਵੇ, ਘਰ ਹੱਸਦਾ ਵਸਦਾ ਰਵੇ। ਔਰ ਦੀਗਰ ਜਿਹੜੇ ਇਰਦ ਗਿਰਦ ਹਮਸਾਏ ਨੇ, ਰਿਸ਼ਤੇਦਾਰ ਨੇ, ਤੇ ਉਹਨਾਂ ਦੇ ਘਰਾਂ 'ਚ, ਬਾਕੀ ਘਰਾਂ 'ਚ ਸਾਰੇ 'ਚ ਰੋਸ਼ਨੀ ਨਜ਼ਰ ਆਵੇ ਤੇ ਹਰ ਕੋਈ ਘਰ ਦੇ ਵਿੱਚ ਆਪਣਾ ਚੁੱਲ੍ਹਾ ਜੋ ਹੈ ਨਾ ਉਹਨੂੰ ਜਲਾਉਣ ਦੀ ਕੋਸ਼ਿਸ਼ ਕਰੇ, ਫੂਕਣੀ ਦੇ ਨਾਲ ਕੋਈ ਹਵਾ ਦੇਵੇ, ਕੋਈ ਪਾਥੀਆਂ ਜਲਾਵੇ, ਕੋਈ ਲੱਕੜੀਆਂ ਵੀ ਜਲਾਵੇ। ਤੇ ਅੱਜ ਜੋ ਦੌਰ ਬੜਾ ਯਾਦ ਆਉਂਦਾ। ਫਿਰ ਮਨ ਸੋਚੀਦਾ ਹੈ ਕਿ ਉਸ ਦੌਰ 'ਚੋਂ ਨਿਕਲ ਕੇ ਅਗਰ ਅੱਜ ਉੱਥੇ ਹੁੰਦੇ ਤੇ ਕੀ ਹੋ ਰਿਹਾ ਹੁੰਦਾ। ਇਹ ਹੁੰਦਾ ਕਿ ਬਾਹਰ ਕਿਤੇ ਜਾ ਕੇ ਵਸ ਗਏ ਹੁੰਦੇ ਤੇ ਫਿਰ ਛੁੱਟੀਆਂ 'ਚ ਆਇਆ ਕਰਦੇ ਘਰ, ਜਾਂ ਦੂਸਰੇ ਇਕੱਠ ਹੋਇਆ ਕਰਦਾ ਫੈਮਿਲੀ ਦਾ ਤੇ ਉੱਥੇ ਇਕੱਠੇ ਹੋਇਆ ਕਰਦੇ ਤੇ ਬੜਾ ਹੀ ਇੱਕ ਬਹੁਤ ਹੀ ਖੁਸ਼ਗਵਾਰ ਕਿਸਮ ਦਾ ਮਾਹੌਲ ਹੋਣਾ ਸੀ, ਪਿਆਰ ਮੁਹੱਬਤਾਂ ਮੰਨਣੀਆਂ ਸੀ। ਤੇ ਹੁਣ ਤੁਸੀਂ ਦੇਖੋ ਕਿ ਮਤਲਬ ਕਿ ਖਾਨਦਾਨ ਦੇ ਖਾਨਦਾਨ ਮਤਲਬ ਕਿ ਬਿਖਰ ਗਏ ਨੇ, ਕਿ ਉਹਨਾਂ ਦੇ ਮਰਕਜ਼ ਨਹੀਂ ਰਹੇ। ਅੱਜ ਦੀ ਦੁਨੀਆ ਨਾਲ ਜਿਹੜੀ ਜਿਸ ਐਡਵਾਂਸਮੈਂਟ ਨਾਲ ਅੱਗੇ ਵਧੀਏ, ਤੇਜ਼ੀ ਨਾਲ ਅੱਗੇ ਵਧੀਏ, ਤੇ ਉਹ ਜਿਹੜੀਆਂ ਚੀਜ਼ਾਂ ਨੇ ਮੁਆਸ਼ਰੇ ਦੇ ਅੰਦਰ ਪਿਆਰ ਮੁਹੱਬਤ ਦੀਆਂ, ਜਿਹੜੀ ਇੱਕ ਜ਼ਿੰਦਗੀ ਦੇ ਵਾਸਤੇ ਜ਼ਰੂਰੀ ਹੁੰਦੀਆਂ ਨੇ, ਉਹ ਵੀ ਉਹਨਾਂ 'ਚ ਵੀ ਬੜੀ ਕਮੀ ਆ ਗਈ ਹੈ। ਇਨਸਾਨ ਸੋਚਦਾ ਆਖਰ ਇਹ ਬਹੁਤ ਹੀ ਇੱਕ ਦੌਰ ਐਸਾ ਹੁੰਦਾ ਹੈ ਕਿ ਇਨਸਾਨ ਸੋਚਦਾ ਕਿ ਬੜੀ ਜ਼ਿੰਦਗੀ ਹੈ, ਸਾਲ ਵੀ ਬੜਾ ਲੰਬਾ ਅਰਸਾ ਲੱਗਦਾ ਹੈ। ਲੇਕਿਨ ਹੁਣ ਇਹ ਹੈ ਕਿ ਪਤਾ ਨਹੀਂ ਕਿਤਨੇ ਵਰ੍ਹੇ ਗੁਜ਼ਰ ਗਏ ਨੇ, ਹੈ ਜੀ। ਤੇ ਐਵੇਂ ਲੱਗਦਾ ਵੀ ਕੱਲ੍ਹ ਦੀ ਗੱਲ ਹੈ ਜੀ। ਤੇ ਇਨਸਾਨ ਜਿੰਨੇ ਮਰਜ਼ੀ ਲੰਬੀ ਜ਼ਿੰਦਗੀ ਗੁਜ਼ਾਰ ਲਵੇ, ਲੇਕਿਨ ਉਹ ਜਿਹੜੀ ਹੈ ਨਾ, ਉਹ ਬਿਲਕੁਲ ਹੀ ਬਾਅਦ ਵਿੱਚ ਇੱਕ ਲਮਹਾ ਨਜ਼ਰ ਆਉਂਦੀ ਹੈ, ਇੱਕ ਬਿਲਕੁਲ ਹੀ ਮੂਮੈਂਟ, ਮਾਮੂਲੀ ਜਿਹਾ ਇੱਕ ਪੀਰੀਅਡ। ਤੇ ਉਹਦੇ ਵਿੱਚ ਫਿਰ ਇਸੇ ਆਸ ਨਾਲ ਬੰਦਾ ਜੀਂਦਾ ਹੈ। ਲੇਕਿਨ ਇਹ ਆਖਰ ਦੀ ਜ਼ਿੰਦਗੀ ਵੀ ਇਨਸਾਨ ਖੁਸ਼ਗਵਾਰ ਗੁਜ਼ਾਰ ਸਕਦਾ ਹੈ ਅਗਰ ਜ਼ਿੰਦਗੀ ਦਾ ਪਿਆਰ ਮੁਹੱਬਤ ਜਿਹੜਾ ਉਹ ਕਾਇਮ ਰਵੇ, ਔਰ ਘਰਦਿਆਂ ਨਾਲ, ਯਾਰਾਂ ਦੋਸਤਾਂ ਨਾਲ ਇਨਸਾਨ ਹੱਸੀ ਖੁਸ਼ੀ ਮਿਲਦਾ ਰਵੇ, ਔਰ ਰਿਸ਼ਤੇ ਪ੍ਰਵਾਨ ਚੜ੍ਹਦੇ ਰਹਿਣ। ਬਹੁਤ ਬਹੁਤ ਸ਼ੁਕਰੀਆ।